ਬਲਵਿੰਦਰ ਕੌਰ ਜੀ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਜਦੋਂ ਮੈਂ ਜੀ, ਪ੍ਰੋਗਰਾਮ ਦੀ ਭੂਮਿਕਾ ਬਣ ਰਿਹਾ ਸੀ, ਤਾਂ ਉਦੋਂ ਹੀ ਮੈਂ ਕਿਹਾ ਸੀਗਾ ਕਿ ਟਰੱਕਿੰਗ ਦੇ ਵਿੱਚ ਬੜਾ ਜੋਖਿਮ ਭਰਿਆ ਇਹ ਕੰਮ ਕਿਹਾ ਜਾਂਦਾ ਆਮ ਬਿਲਕੁਲ, ਤੌਰ 'ਤੇ। ਬਿਲਕੁਲ। ਬਦਲਦੇ ਹਾਲਾਤਾਂ ਦੇ ਵਿੱਚ, ਆਰਥਿਕ ਹਾਲਾਤਾਂ ਦੇ ਵਿੱਚ, ਮੌਸਮੀ ਹਾਲਾਤਾਂ ਦੇ ਵਿੱਚ ਇਸ ਕੰਮ ਨੂੰ ਕਰਦੇ ਰਹਿਣਾ, ਇਹ ਬੜਾ ਔਖਾ ਕੰਮ ਹੈ। ਪਰ ਜਿਵੇਂ ਇਹ ਵੀ ਆਪਾਂ ਜ਼ਿਕਰ ਕੀਤਾ ਕਿ ਟਰੱਕਿੰਗ ਇੰਡਸਟਰੀ 'ਤੇ ਕਈ ਤਰ੍ਹਾਂ ਦੇ ਠੱਗਾਂ ਦੀ, ਕਈ ਤਰ੍ਹਾਂ ਦੇ ਹੋਰ ਲੋਕਾਂ ਦੀ ਨਜ਼ਰ ਰਹਿੰਦੀ ਹੈ, ਜਿਹੜੇ ਸ਼ਾਰਟਕਟ ਦੇ ਰਾਹੀਂ ਪੈਸਾ ਕਮਾਉਣ ਦੇ ਵਿੱਚ ਯਕੀਨ ਰੱਖਦੇ ਆ। ਤੇ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਸਾਡੇ ਭੋਲੇ ਭਾਲੇ ਭਰਾਵਾਂ ਨੂੰ ਕਈ ਵਾਰੀ ਉਹਨਾਂ ਦਾ ਸ਼ਿਕਾਰ ਬਣਨਾ ਪੈਂਦਾ, ਉਹਨਾਂ ਕੋਲੇ ਟ੍ਰਿਕਾਂ ਹੀ ਜਿਹੀਆਂ ਨੇ। ਸੋ ਇਸੇ ਬਾਬਤ ਹੀ ਅੱਜ ਆਪਾਂ ਗੱਲਬਾਤ ਕਰਾਂਗੇ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਕਈ ਵਾਰੀ ਫਰੋਡ ਇਹਨਾਂ ਦੇ ਨਾਲ ਇੰਨੇ ਹੋ ਜਾਂਦੇ ਆ। ਹਾਂਜੀ। ਕਈ ਵਾਰੀ ਤਾਂ ਐ ਹੁੰਦਾ ਕਿ ਕਈ ਪਿਛਲੇ ਸਮਿਆਂ ਦੇ ਵਿੱਚੋਂ ਅਸੀਂ ਮੀਡੀਆ ਦੇ ਨਾਲ ਜੁੜੇ ਰਹੇ ਹਾਂ, ਸੁਣਦੇ ਰਹੇ ਹਾਂ, ਆਲਾ ਜੀ। ਦੁਆਲਾ ਦੇਖਦੇ ਰਹੇ ਹਾਂ, ਜੀ। ਪੜ੍ਹਦੇ ਰਹੇ ਹਾਂ। ਬਸ ਇੱਕ ਇਸ ਇੰਡਸਟਰੀ ਦੇ ਵਿੱਚ ਜੇ ਫਰੋਡ ਹੁੰਦੇ ਆ, ਜਿਹੜੇ ਲੋਕ ਮਾੜੀ ਕਿਸਮ ਦੇ ਆ, ਉਹਨਾਂ ਦੀ ਗੱਲ ਘੱਟ ਹੁੰਦੀ ਆ। ਜੀ, ਜੀ, ਜੀ। ਸਿਰਫ ਤੇ ਸਿਰਫ ਸੱਪ ਦੀ ਸੀਰੀ ਤੋਂ ਪੈਸੇ ਚੱਕਣੇ ਜਾਂ ਗੀਤ ਗਾ ਲੈ, ਇੱਥੇ ਤੱਕ ਹੀ ਫੈਲਾ ਕੇ ਰੱਖਿਆ ਜਾਂਦਾ ਇੰਡਸਟਰੀ ਨੂੰ। ਜੀ। ਸੋ ਉਹਦੇ ਦੇ ਨਾਲ ਜਿਹੜੀਆਂ ਹੋਰ ਗੱਲਾਂ ਤੋਂ ਸਾਨੂੰ ਜਾਣੂ ਹੋਣਾ ਆ ਨਾ, ਉਹ ਬਹੁਤ ਜ਼ਰੂਰੀ ਆ ਕਿ ਉਹਨਾਂ ਗੱਲਾਂ ਤੋਂ ਜਾਣੂ ਹੋਈਏ। ਫਰੋਡ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਆਪਾਂ ਬਹੁਤ ਵਾਰੀ ਸੁਣ ਚੁੱਕੇ ਹਾਂ ਕਿ ਲੋਡਾਂ ਦੇ ਫਰੋਡ ਹੁੰਦੇ ਆ, ਚੁਕਾ ਦਿੱਤਾ, ਉਹ ਕਿਸੇ ਨੇ ਹੋਰ ਨੇ ਚੱਕ ਲਿਆ, ਝੂਠ ਚੱਕ ਲਿਆ, ਜੀ। ਕਿਤੇ ਲਾ ਦਿੱਤਾ, ਕੋਈ ਫਸ ਗਿਆ, ਕਿਤੇ ਖੜਾ ਕਰ ਦਿੱਤਾ। ਹੁਣ ਜਿਹੜਾ ਟਰੇਲਿਆਂ ਦਾ ਜਿਹੜੇ ਟ੍ਰੇਲਰ ਆ ਇਹਨਾਂ ਦੇ, ਉਹਨਾਂ ਦਾ ਹਾਂਜੀ। ਫਰੋਡ ਐਡਾ ਵੱਡਾ ਚੱਲ ਰਿਹਾ ਹੂੰ। ਕਿ ਬਹੁਤ ਸਾਰੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਨਾ, ਇਮੀਗ੍ਰੇਸ਼ਨ ਕਰਕੇ ਹੂੰ, 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 ਉਹ ਬਹੁਤ ਦਾਅ ਤੇ ਲੱਗੀ ਹੋਈ ਆ। ਫਰੋਡ ਕਰਨ ਵਾਲਾ ਤਾਂ ਫਰੋਡ ਕਰ ਲੈਂਦਾ, ਫਰੋਡ ਕਰਨ ਵਾਲੇ ਨੇ ਪੈਸੇ ਬਣਾ ਲਏ, ਝੂਠ ਬੋਲ ਲਿਆ, ਜੀ। ਚੱਕ ਕੇ ਕਿਸੇ ਕੰਪਨੀ ਦੇ ਆ ਉਹ ਰੈਂਟ ਦੇ ਦਿੱਤੇ। ਹੂੰ। ਉਹ ਰੈਂਟ ਵੀ ਉਹਨਾਂ ਤੋਂ ਲੈਂਦਾ ਰਿਹਾ, ਹਾਂਜੀ। ਰੈਂਟ ਵੀ ਲੈਂਦਾ ਰਿਹਾ ਤੇ ਉਹ ਦਿੰਦੇ ਵੀ ਰਹੇ ਆ। ਤੇ ਮੈਨੂੰ ਇੰਨੀ ਕੁ ਜ਼ਰੂਰ ਪ੍ਰਵੀਨ ਜੀ, ਮੈਨੂੰ ਯਾਦ ਜੀ, ਆ ਮੈਂ ਜੀ। ਕਿ 2004 ਦੇ ਵਿੱਚ ਜਦ ਵਾਪਸ ਇੰਡੀਆ ਨੂੰ ਇੱਕ ਵਾਰੀ ਮੇਰਾ ਗੇੜਾ ਲੱਗਾ ਨਾ, ਉਦੋਂ ਮੈਂ ਕਿਸੇ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਤਾਂ ਉੱਥੇ ਉਹ ਗੱਲਾਂ ਕਰਦੇ ਸੀ, ਉਹਨਾਂ ਦੇ ਨਿਆਣੇ ਸੀ ਵੀ ਇਹਨਾਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ। ਹੁਣ ਤਾਂ ਸਾਰੇ ਨਿਆਣੇ, ਉਹਨਾਂ ਦੇ ਘਰ ਦੇ 5-6 ਨਿਆਣੇ ਸੀਗੇ, ਜੀ, ਜੀ। ਉਹਨਾਂ ਨੇ ਸਾਰਿਆਂ ਨੇ ਨਾ ਇੰਗਲਿਸ਼ ਸਕੂਲਾਂ ਦੇ ਵਿੱਚ ਨਿਆਣੇ ਪਾਤੇ। ਉਹਦੇ ਤੋਂ ਬਾਅਦ ਤਾਂ ਪੁੱਛੋ ਨਾ, ਜਦੋਂ ਪਿੰਡਾਂ ਦੇ ਵਿੱਚ ਹੀ ਫਿਰ ਵੀ ਜਾਣ ਦਾ ਮੌਕਾ ਮਿਲਿਆ, 6, 7, 8, 9, 12, 13 ਕਈ ਵਾਰੀ ਜੀ, ਮਿਲਿਆ। ਤੇ ਜੀ। ਜਿਹੜੇ ਪਿੰਡਾਂ ਦੇ ਸਕੂਲ ਅਸੀਂ ਦੇਖਦੇ ਹੁੰਦੇ ਸੀਗੇ, ਉਹ ਹਾਂਜੀ। ਸਕੂਲ ਸੀਗੇ ਨਾ ਜਿਹੜੇ ਹੁਣ ਫਰੋਡ ਨਾਲ ਕੀ ਆ, ਉਹਨਾਂ ਦਾ ਕਨੈਕਸ਼ਨ ਮੈਂ ਦੱਸਦੀ ਆ ਕਿ ਉਹ ਸਕੂਲ ਜਿਹੜੇ ਸੀ ਨਾ, ਉਹ ਬੰਦ ਹੋ ਚੁੱਕੇ ਸੀ। ਸਾਰੇ ਜਿਹੜੇ ਨਿਆਣੇ ਸੀ ਉਹ ਇੰਗਲਿਸ਼ ਸਕੂਲਾਂ ਦੇ ਵਿੱਚ ਜਾਂਦੇ ਸੀਗੇ। ਜੀ, ਜੀ। ਇੰਗਲਿਸ਼ ਸਕੂਲਾਂ ਦੇ ਵਿੱਚੋਂ ਪੜ੍ਹੇ ਆਏ ਮੁੰਡੇ ਆ, ਕੁੜੀਆਂ ਮੁੰਡੇ ਪੜ੍ਹੇ ਜਿਹੜੇ ਆ ਨਾ, ਉਹਨਾਂ ਸਕੂਲਾਂ ਦੇ ਵਿੱਚੋਂ ਆਏ ਹੋਏ ਆ। ਤੇ ਜੇ ਇੰਗਲਿਸ਼ ਸਕੂਲਾਂ 'ਚ ਤੁਹਾਡੇ ਮੀਡੀਅਮ ਸੀਗੇ, ਤੁਸੀਂ ਜਦੋਂ ਪੇਪਰ ਵਰਕ ਕਰਦੇ ਆ, ਪਲੀਜ਼ ਜੀ। ਉਹਨੂੰ ਚੱਜ ਨਾਲ ਦੇਖੋ, ਕਿਸੇ ਦੇ ਝਾਂਸੇ ਵਿੱਚ ਨਹੀਂ ਆਉਣਾ ਕਿ ਉਹ ਤੁਹਾਨੂੰ ਕੀ ਕਹਿੰਦਾ ਆ। ਹੁਣ ਪਤਾ ਨਹੀਂ ਉਹ ਕਿ ਪਿਛਲੇ ਵੀਕ ਦੀਆਂ ਕਿੰਨੀਆਂ ਕੁ ਕਾਲਾਂ ਆ ਗਈਆਂ, ਉਹ ਮਨ ਵੀ ਦੁਖਦਾ ਆ ਵੀ ਤੁਸੀਂ ਇੰਨੇ ਪੈਸੇ ਲਾ ਕੇ ਆਏ ਆ। ਜੀ, ਜੀ। ਉਸ ਤੋਂ ਅੱਗੇ ਤੁਹਾਡੇ ਪੇਪਰ ਵਰਕ ਚੱਲਦਾ ਆ ਇਮੀਗ੍ਰੇਸ਼ਨ ਦਾ, ਕਿਸੇ ਕੋਲ ਵਰਕ ਪਰਮਿਟ ਆ, ਕਿਸੇ ਕੋਈ ਵੇਟ ਕਰ ਰਿਹਾ ਆ, ਕਿਸੇ ਦੇ ਕੋਲ ਕੇਸ ਲੱਗਾ ਹੋਇਆ ਆ, ਉਹਦਾ ਅੱਗੇ ਗ੍ਰੀਨ ਕਾਰਡ ਆਉਣਾ ਆ, ਜਾਂ ਕਿਸੇ ਨੇ ਵਿਆਹ ਲੈ ਕਰਨਾ। ਬਹੁਤ ਤਰ੍ਹਾਂ ਦੇ ਪੇਪਰ ਵਰਕ ਹੁੰਦੇ ਜਿਹੜੇ ਇਹਨਾਂ 'ਚੋਂ ਲੰਘਦੇ ਆ ਨਾ, ਉਹਨਾਂ ਨੂੰ ਪਤਾ ਆ। ਜੀ। ਪਰ ਜਿਸਲੇ ਆ ਕੇਸ ਪੈ ਜਾਂਦੇ ਆ, ਤੁਹਾਨੂੰ ਕਿਤੇ ਫੜ ਲੈਂਦੇ ਆ, ਤੁਸੀਂ ਠੀਕ ਠਾਕ ਆਪਣਾ ਵਹੀਕਲ ਚਲਾ ਰਹੇ ਆ, ਉਹਦੇ ਵਿੱਚ ਟ੍ਰੇਲਰ ਪਾਇਆ ਆ, ਉਹਦਾ ਤੁਸੀਂ ਰੈਂਟ ਦੇ ਰਹੇ ਆ, ਉਹ ਭਰਿਆ ਆ, ਜਾ ਰਿਹਾ। ਪਲੀਜ਼ ਮੈਂ ਨਾ ਤੁਹਾਨੂੰ ਸਟਾਪ ਕਰਦਾ ਆ, ਜੀ। ਸਟਾਪ ਕਰਕੇ ਕਹਿੰਦਾ ਇਹ ਚੋਰੀ ਦਾ ਆ। ਹਾਂਜੀ। ਤੁਹਾਡੇ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਕਿ ਬਿਲਕੁਲ ਤੁਸੀਂ ਨਿਕਲ ਚੋਰੀ ਦੀ ਚੀਜ਼ ਨਹੀਂ ਲਈ। ਜੀ। ਤੁਸੀਂ ਤਾਂ ਇਹਦਾ ਰੈਂਟ ਪੇ ਕਰ ਰਹੇ ਆ, ਤੁਸੀਂ ਤਾਂ ਇਹ ਲੀਜ਼ ਤੇ ਲਿਆ ਹੋਇਆ ਆ। ਲੀਜ਼ ਤੋਂ ਕਿੱਥੋਂ ਲਿਆ ਆ, ਕੀ ਪੇਪਰ ਵਰਕ ਆ, ਕਿੱਥੋਂ ਆ, ਝੂਠ ਸੱਚ ਕੀ ਆ, ਉਹ ਅਸੀਂ ਜ਼ਰਾ ਵੀ ਖਿਆਲ ਨਹੀਂ ਕਰਦੇ ਕਿ ਇਹ ਬੰਦੇ ਫਰੋਡੀ ਆ, ਇਹ ਕਿਹੜੀ ਕੰਪਨੀ ਤੋਂ ਲਏ ਆ। ਹੁਣ ਜਿਹੜਾ ਇੱਕ ਨਵਾਂ ਹੀ ਫਰੋਡ ਆ ਰਿਹਾ, ਨਵਾਂ ਨਹੀਂ ਵੈਸੇ ਇਹ ਪੁਰਾਣਾ ਆ, ਪਰ ਹਾਂਜੀ। ਹੁਣ ਜਿਹੜਾ ਹੋਰ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਟਰੱਕਰ ਫਸੇ ਆ, ਸਪੈਸ਼ਲੀ ਨਵੇਂ ਮੁੰਡੇ, ਹਰ ਇੱਕ ਪੈਸੇ ਲਾ ਕੇ ਆਇਆ, ਜੀ, ਉਹਨੇ ਜੀ। ਪੈਸੇ ਕਮਾਉਣੇ ਹੁੰਦੇ ਆ, ਕੰਮ ਕੋਈ ਮਾੜਾ ਨਹੀਂਗਾ, ਜੀ, ਪੈਸੇ ਜੀ। ਕਮਾਉਣੇ ਆ। ਜਾਂ ਤੁਸੀਂ ਝਾੜੂ ਮਾਰ ਕੇ ਕਮਾ ਲਓ, ਟਰੱਕ ਚਲਾ ਕੇ ਕਰ ਲਓ, ਕਿਸੇ ਵੀ ਤਰ੍ਹਾਂ ਤੁਹਾਨੂੰ ਕਿਸੇ ਵੀ ਪੈਸੇ ਤਰ੍ਹਾਂ, ਮਿਲਦੇ ਬਿਲਕੁਲ। ਆ। ਇਸੇ ਕਰਕੇ ਰੋਜੀ ਰੋਟੀ ਦੀ ਖਾਤਰ ਅਸੀਂ ਹਾਂਜੀ, ਇੱਥੋਂ ਨਿਕਲ ਇੱਧਰ ਕੇ ਆਏ। ਆਏ ਹੋਏ ਆ। ਉਹ ਬਹੁਤ ਸਾਰੇ ਮੁੰਡੇ ਆ, ਉਹ ਫਸ ਗਏ ਆ, ਜੀ। ਕਿਉਂਕਿ ਇੱਕ ਹੀ ਬੰਦਾ ਆ, ਉਹਨੇ ਇੱਕੋ ਹੀ ਕੰਪਨੀ ਬਣਾਈ ਹੋਈ ਆ, ਉਹਦੇ ਥੱਲੇ ਉਹਨੇ ਟ੍ਰੇਲਰ ਲਏ ਹੋਏ ਆ, ਅੱਗੇ ਉਹ ਉਹਨਾਂ ਨੂੰ ਲੀਜ਼ ਕਰ ਰਿਹਾ ਹੈ। ਜੀ। ਲੀਜ਼ ਕਰਕੇ ਉਹ ਕੰਪਨੀ ਜਦੋਂ ਉਹ ਆਪਣੇ ਟ੍ਰੇਲਰ ਮੰਗਦੀ ਆ, ਉਹ ਤਾਂ ਅੱਗੇ ਲੀਜ਼ ਕਰ ਦਿੱਤੇ, ਉਹ ਉਹਨਾਂ ਦੇ ਤੋਂ ਹੱਥ ਨਹੀਂ ਆਉਂਦਾ ਹੈਗਾ।
ਹੂੰ। ਉਹਨਾਂ ਦੇ ਤਾਂ ਉਹ ਲੱਭ ਚੁੱਕੇ ਆ, ਉਹਨਾਂ ਦੇ ਤਾਂ ਉਹ ਹੱਥ ਨਹੀਂ ਆਇਆ। ਜੀ, ਜੀ। ਤੇ ਉਹ ਅਗਲੇ ਹੁਣ ਦੇਖਦੇ ਆ ਜੇ ਇਹਨਾਂ ਦੀ ਚੀਜ਼ ਗਵਾਚੀ ਆ ਭਾਈ, ਉਹ ਟਰੈਕ ਕਰ ਲੈਂਦੇ ਆ। ਹੂੰ। ਕਈਆਂ ਨੇ ਟਰੈਕਰ ਲਾਏ ਹੁੰਦੇ ਆ, ਕਈਆਂ ਨਹੀਂ ਵੀ ਲਾਏ, ਕਈਆਂ ਨੇ ਆਪਣਾ ਉਹਦਾ ਹੁਲੀਆ ਦਿੱਤਾ ਆ ਜਾਂ ਉਹਨਾਂ ਦਾ ਕੋਈ ਨੰਬਰ ਆ, ਇਨਵੈਸਟੀਗੇਸ਼ਨ 'ਚ ਪਤਾ ਲੱਗ ਜਾਂਦਾ। ਕੋਈ ਨਾ ਕੋਈ ਜਿੱਥੇ ਅਗਲਿਆਂ ਨੇ ਰਿਪੋਰਟਾਂ ਲਿਖਾਈਆਂ ਆ ਕਿ ਸਾਡੇ ਹੂੰ। ਟ੍ਰੇਲਰ ਗੁੰਮ ਆ ਪਰ ਹੈਗੇ ਸੜਕ ਦੇ ਉੱਤੇ ਆ, ਜੀ, ਜੀ, ਜੀ। ਜਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹਨੇ ਲਏ ਸੀਗੇ, ਹੂੰ। ਤੇ ਉਹ ਗਾਹਾਂ ਕੀ ਕਰਦਾ ਆ। ਉਹ ਅਗਲੇ ਉਹਨੂੰ ਸਿੱਧਾ ਤਾਂ ਨਹੀਂ ਹੱਥ ਪਾਉਂਦੇ, ਪਰ ਆਪਣੇ ਅਗਲੀ ਚੀਜ਼ ਬਚਾਉਂਦੇ ਆ ਕਿ ਸਾਡੀ ਚੀਜ਼ ਸਾਡੇ ਹੱਥ ਆ ਗਈ, ਹਾਂਜੀ। ਅਸੀਂ ਵੀ ਇਹ ਕਰਦੇ ਨਾ, ਸਾਡੀ ਜਿਹੜੀ ਚੀਜ਼ ਗਵਾਚੀ ਆ ਉਹ ਸਾਨੂੰ ਮਿਲ ਜਾਏ। ਜੀ, ਏਦਾਂ ਹੀ ਆ। ਸਾਨੂੰ ਕੀ ਆ, ਕਿਸੇ ਦਾ ਰੈਕੋਰਡ ਖਰਾਬ ਹੁੰਦਾ ਰਹੇ ਫਿਰ, ਹਨਾ। ਹੂੰ। ਅਗਲਿਆਂ ਨੂੰ ਕੀ ਆ, ਅਗਲੇ ਕੰਪਨੀ ਵੱਡੀ ਸਾਰੀ ਨੂੰ ਕੀ ਆ, ਜੇ ਤੁਹਾਡਾ ਰੈਕੋਰਡ ਖਰਾਬ ਹੁੰਦਾ ਉਹਨੂੰ ਥੋੜੀ ਪਤਾ ਆ ਕਿ ਅਸੀਂ ਤਾਂ ਉਹ ਜਿਹੜਾ ਇੱਕ ਪੇਪਰ ਦਾ ਪੀਸ ਆ ਨਾ ਇਮੀਗ੍ਰੇਸ਼ਨ ਵਾਲਾ, ਹਾਂਜੀ। ਸਾਡੀ ਜਾਨ ਤੇ ਉਹਦੇ ਵਿੱਚ ਹੀ ਫਸੀ ਹੋਈ ਆ। ਜੀ, ਬਿਲਕੁਲ। ਤੁਸੀਂ ਕਿਸੇ ਵੀ ਤਰ੍ਹਾਂ ਆਏ ਆ, ਤੁਸੀਂ ਹੂੰ। ਬਾਰਡਰ ਟੱਪ ਕੇ ਆਏ ਆ, ਤੁਸੀਂ ਲਿਫਾਫੇ 'ਚ ਬੰਦ ਹੋ ਕੇ ਆਏ ਆ, ਤੁਸੀਂ ਵਿਆਹ ਵਾਲੇ ਆਏ ਆ, ਹੂੰ। ਇਮੀਗ੍ਰੈਂਟ ਆਏ ਆ, ਕੋਈ ਵੀ ਕਿੱਦਾਂ ਵੀ ਆਏ ਆ। ਜੀ, ਜੀ। ਜੇ ਹੁਣ ਮੈਂ ਇੱਥੇ ਪੱਕੀ ਆ, ਮੈਂ ਸਿਟੀਜ਼ਨ ਆ, ਪਰ ਹੂੰ। ਜਿਹੜਾ ਉਹ ਪੇਪਰ ਆ ਮੇਰੇ ਹੱਥ ਵਿੱਚ ਨਾ, ਹੂੰ। ਉਹੀ ਉਹਦੇ 'ਚ ਮੇਰੀ ਜਾਨ ਫਸੀ ਹੋਈ ਆ। ਜੀ, ਸਹੀ ਆ। ਉਹੀ ਮੇਰਾ ਪ੍ਰੂਫ ਆ ਕਿ ਮੈਂ ਅਮਰੀਕਾ ਦੇ ਵਿੱਚ ਹੂੰ। ਪਰਮਾਨੈਂਟਲੀ ਇੱਥੇ ਰਹਿੰਦੀ ਆ। ਜੀ, ਪਰ ਜੇ ਹੁਣ ਕੱਲ ਨੂੰ ਉੱਠ ਕੇ ਕੋਈ ਮੇਰਾ ਹੀ ਰੈਕੋਰਡ ਖਰਾਬ ਕਰਦਾ ਹੈ, ਜੀ, ਤੇ ਸਹੀ ਆ। ਫਿਰ ਉਹ ਤਾਂ ਮੈਨੂੰ ਪਤਾ ਨਾ ਵੀ ਉਹ ਪੇਪਰ ਦੇ ਉੱਤੇ ਕਿੰਨੇ ਧੱਬੇ ਲੱਗਣੇ ਆ, ਉਹ ਪੇਪਰ ਫੋਲਣਾ, ਤੂੰ ਤਾਂ ਫਰਾਡ ਕਰਦੀ ਆ, ਹੂੰ। ਤੈਨੂੰ ਤਾਂ ਗ੍ਰੀਨ ਕਾਰਡ ਹੀ ਨਹੀਂ ਮਿਲਣਾ ਚਾਹੀਦਾ, ਤੈਨੂੰ ਵਾਪਸ ਭੇਜ ਦੇਣਾ ਚਾਹੀਦਾ। ਸੋ ਇਸ ਕੜੁੱਕੀ ਦੇ ਵਿੱਚ ਲੋਕਾਂ ਦੀ ਜਾਨ ਹੁਣ ਜਿਹੜੀ ਆ ਨਾ ਬਹੁਤ ਫਸੀ ਹੋਈ ਆ। ਹੂੰ। ਇਹ ਜੀ, ਜੀ। ਸਿਰਫ ਕੰਮ ਕਰ ਲੈਣਾ, ਸਵੇਰੇ ਸੁੱਤੇ ਉੱਠ ਕੇ ਚਲ ਜਾਣਾ ਜਾਂ ਰਾਤਾਂ ਗਾਹ ਲੈਣੀਆਂ, ਉਹੀ ਨਹੀਂ ਗੱਲਾਂ। ਹੂੰ। ਪੈਸੇ ਕਮਾਉਣੇ ਆ, ਕਿਵੇਂ ਕਮਾਉਣੇ ਆ। ਬਹੁਤ ਜਿਹੜਾ ਔਖੇ ਆ। ਕੋਈ ਇੰਜੀਨੀਅਰ ਆ, ਉਹ ਵੀ ਹਾਂਜੀ। ਬੜਾ ਔਖਾ ਆ, ਉਹਨਾਂ ਤੋਂ ਵੀ ਵਾਹਵਾ ਘੰਟੇ ਆ ਕੰਮ ਲਿਆ ਜਾਂਦਾ ਆ। ਤੁਸੀਂ ਹੂੰ। ਡਰਾਈਵ ਕਰਦੇ ਆ ਬਾਹਰ, ਤੁਹਾਡੇ ਤੋਂ ਲਿਆ ਜਾਂਦਾ। ਖੇਤਾਂ 'ਚ ਜਿਹੜਾ ਕੰਮ ਕਰਦਾ ਉਹ ਕਹਿੰਦਾ ਮੈਂ ਬਹੁਤ ਔਖਾ ਆ। ਕੰਮ ਹੂੰ। ਕੋਈ ਵੀ ਆ, ਦੇਖੋ ਪੈਸਾ ਜਿਹੜਾ ਕਮਾ ਹੁੰਦਾ ਨਾ ਬਹੁਤ ਔਖੇ ਹੋ ਕੇ ਕਮਾ ਔਖੇ ਹੋ ਕੇ ਹੁੰਦਾ ਆ। ਕਮਾਇਆ ਜਾਂਦਾ। ਬਿਲਕੁਲ ਜੀ। ਹਾਂ। ਸੋ ਜੇਕਰ ਤੁਹਾਡਾ ਵੀ ਇਸ ਤਰ੍ਹਾਂ ਦੇ ਕਿਸੇ ਫਰੋਡੀਏ ਬੰਦੇ ਨਾਲ ਵਾਹ ਪਿਆ ਜਾਂ ਤੁਹਾਡੇ ਨਾਲ ਵੀ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਸਕੀਮ ਲਾਈ ਹੈ ਜਾਂ ਤੁਹਾਡੇ ਆਲੇ-ਦੁਆਲੇ, ਤਾਂ ਤੁਸੀਂ ਵੀ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੀ ਜਿਹੜੀ ਤਜਰਬਾ, ਆਪਣਾ ਮਾੜਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਜੋ ਹੋਰਾਂ ਲੋਕਾਂ ਦਾ ਬਚਾਅ ਹੋ ਸਕੇ।